ਤੇ ਇੱਕ ਜਾਂਦੇ-ਜਾਂਦੇ ਹੋਰ ਰਾਜਕਰਮੀ ਸਿੰਘ ਕੈਨੇਡਾ ਦੀ ਖਬਰ ਕਰਨੀ ਆ। ਕੈਨੇਡਾ ਦੇ ਜਿਹੜਾ ਇੱਕ ਉੱਥੇ ਦੀ ਸਟੇਟ ਆ, ਸੂਬਾ ਆ ਅਲਬਰਟਾ, ਉੱਥੇ ਦੀ ਮੁੱਖ ਮੰਤਰੀ ਡੈਨੀਅਲ ਸਮਿਥ ਨੇ ਇਹ ਕਿਹਾ ਵੀ ਜਿਹੜਾ ਇੰਡੀਆ ਦੀ ਜੇਲ੍ਹ ਦੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਆ, ਇਸ ਨੂੰ ਅਮਰੀਕਾ ਦੇ ਵਿੱਚ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕੀਤਾ ਜਾਣਾ ਚਾਹੀਦਾ ਹੈਗਾ। ਕਿਉਂਕਿ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਗੰਦ ਪਾਇਆ ਹੋਇਆ, ਹਰ ਰੋਜ਼ ਉੱਥੇ ਸ਼ੂਟਿੰਗ ਹੋ ਰਹੀ, ਹਰ ਰੋਜ਼ ਫਿਰੌਤੀਆਂ ਮੰਗੀਆਂ ਜਾ ਰਹੀਆਂ, ਲੋਕਾਂ ਤੋਂ ਪੂਰਾ ਜਿਹੜਾ ਡਰਾਇਆ ਧਮਕਾਇਆ ਜਾ ਰਿਹਾ ਹੈਗਾ। ਇਹ ਤੋਂ ਪਹਿਲਾਂ ਜਿਹੜੇ BC ਦੇ ਇੱਕ ਮੁੱਖ ਮੰਤਰੀ ਆ, ਡੇਵਿਡ ਈਵੀ, ਤੇ ਸਰੀ ਦੀ ਮੇਅਰ ਜਿਹੜੀ ਆ ਬ੍ਰੈਂਡਾ ਲੌਕ, ਤੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਇਹ ਵੀ ਮੰਗ ਕਰ ਚੁੱਕੇ ਆ। ਸੋ 5 ਹੁਣ ਉੱਥੇ ਦੇ ਪੋਲੀਟੀਕਲ ਲੀਡਰਸ ਮੰਗ ਕਰ ਚੁੱਕੇ ਆ ਵੀ ਕੈਨੇਡਾ ਦੇ ਵਿੱਚ ਜਿਹੜੇ ਲਾਰੈਂਸ ਬਿਸ਼ਨੋਈ ਦਾ ਗੈਂਗ ਆ, ਉਸ ਨੂੰ ਟੈਰਰਿਸਟ ਜਿਹੜੀ ਆਰਗੇਨਾਈਜੇਸ਼ਨ ਡਿਕਲੇਅਰ ਕੀਤਾ ਜਾਵੇ। ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਬਹੁਤ ਸਾਰੇ ਜਿਹੜੇ ਡਰੱਗ ਨਾਲ ਰਿਲੇਟਡ ਆਰਗੇਨਾਈਜੇਸ਼ਨਸ ਆ, ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਉਹਨਾਂ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਜਿਹੜਾ ਡਿਕਲੇਅਰ ਕੀਤਾ ਹੈ ਜਦੋਂ ਉਹ ਪ੍ਰੈਜ਼ੀਡੈਂਟ ਬਣੇ ਆ ਉਸ ਤੋਂ ਬਾਅਦ। ਸੋ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਆ, ਕਹਿੰਦੇ ਵੀ ਉਹਨਾਂ ਦੇ ਜਿਹੜੇ ਮੈਂਬਰ ਆ ਉਹ ਅਲਬਰਟਾ, ਓਨਟਾਰੀਓ, BC ਦੇ ਵਿੱਚ ਬਹੁਤ ਸਾਰੇ ਜਿਹੜੇ ਸਿੱਖ ਤੇ ਪੰਜਾਬੀ ਭਾਈਚਾਰੇ ਦੇ ਖਿਲਾਫ ਉਹਨਾਂ ਤੋਂ ਫਿਰੌਤੀਆਂ ਲੈਂਦੇ ਆ, ਉਹਨਾਂ ਨੂੰ ਡਰਾਉਂਦੇ ਧਮਕਾਉਂਦੇ ਹੈਗੇ ਆ। ਸੋ ਇਸ ਕਰਕੇ ਉਸ ਆਰਗੇਨਾਈਜੇਸ਼ਨ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕਰਨਾ ਚਾਹੀਦਾ ਹੈ। ਜੀ। ਤੇ ਇੱਕ ਜਾਂਦੇ-ਜਾਂਦੇ ਹੋਰ ਰਾਜਕਰਮੀ ਸਿੰਘ ਕੈਨੇਡਾ ਦੀ ਖਬਰ ਕਰਨੀ ਆ। ਕੈਨੇਡਾ ਦੇ ਜਿਹੜਾ ਇੱਕ ਉੱਥੇ ਦੀ ਸਟੇਟ ਆ, ਸੂਬਾ ਆ ਅਲਬਰਟਾ, ਉੱਥੇ ਦੀ ਮੁੱਖ ਮੰਤਰੀ ਡੈਨੀਅਲ ਸਮਿਥ ਨੇ ਇਹ ਕਿਹਾ ਵੀ ਜਿਹੜਾ ਇੰਡੀਆ ਦੀ ਜੇਲ੍ਹ ਦੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਆ, ਇਸ ਨੂੰ ਅਮਰੀਕਾ ਦੇ ਵਿੱਚ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕੀਤਾ ਜਾਣਾ ਚਾਹੀਦਾ ਹੈਗਾ। ਕਿਉਂਕਿ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਗੰਦ ਪਾਇਆ ਹੋਇਆ, ਹਰ ਰੋਜ਼ ਉੱਥੇ ਸ਼ੂਟਿੰਗ ਹੋ ਰਹੀ, ਹਰ ਰੋਜ਼ ਫਿਰੌਤੀਆਂ ਮੰਗੀਆਂ ਜਾ ਰਹੀਆਂ, ਲੋਕਾਂ ਤੋਂ ਪੂਰਾ ਜਿਹੜਾ ਡਰਾਇਆ ਧਮਕਾਇਆ ਜਾ ਰਿਹਾ ਹੈਗਾ। ਇਹ ਤੋਂ ਪਹਿਲਾਂ ਜਿਹੜੇ BC ਦੇ ਇੱਕ ਮੁੱਖ ਮੰਤਰੀ ਆ, ਡੇਵਿਡ ਈਵੀ, ਤੇ ਸਰੀ ਦੀ ਮੇਅਰ ਜਿਹੜੀ ਆ ਬ੍ਰੈਂਡਾ ਲੌਕ, ਤੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਇਹ ਵੀ ਮੰਗ ਕਰ ਚੁੱਕੇ ਆ। ਸੋ 5 ਹੁਣ ਉੱਥੇ ਦੇ ਪੋਲੀਟੀਕਲ ਲੀਡਰਸ ਮੰਗ ਕਰ ਚੁੱਕੇ ਆ ਵੀ ਕੈਨੇਡਾ ਦੇ ਵਿੱਚ ਜਿਹੜੇ ਲਾਰੈਂਸ ਬਿਸ਼ਨੋਈ ਦਾ ਗੈਂਗ ਆ, ਉਸ ਨੂੰ ਟੈਰਰਿਸਟ ਜਿਹੜੀ ਆਰਗੇਨਾਈਜੇਸ਼ਨ ਡਿਕਲੇਅਰ ਕੀਤਾ ਜਾਵੇ। ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਬਹੁਤ ਸਾਰੇ ਜਿਹੜੇ ਡਰੱਗ ਨਾਲ ਰਿਲੇਟਡ ਆਰਗੇਨਾਈਜੇਸ਼ਨਸ ਆ, ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਉਹਨਾਂ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਜਿਹੜਾ ਡਿਕਲੇਅਰ ਕੀਤਾ ਹੈ ਜਦੋਂ ਉਹ ਪ੍ਰੈਜ਼ੀਡੈਂਟ ਬਣੇ ਆ ਉਸ ਤੋਂ ਬਾਅਦ। ਸੋ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਆ, ਕਹਿੰਦੇ ਵੀ ਉਹਨਾਂ ਦੇ ਜਿਹੜੇ ਮੈਂਬਰ ਆ ਉਹ ਅਲਬਰਟਾ, ਓਨਟਾਰੀਓ, BC ਦੇ ਵਿੱਚ ਬਹੁਤ ਸਾਰੇ ਜਿਹੜੇ ਸਿੱਖ ਤੇ ਪੰਜਾਬੀ ਭਾਈਚਾਰੇ ਦੇ ਖਿਲਾਫ ਉਹਨਾਂ ਤੋਂ ਫਿਰੌਤੀਆਂ ਲੈਂਦੇ ਆ, ਉਹਨਾਂ ਨੂੰ ਡਰਾਉਂਦੇ ਧਮਕਾਉਂਦੇ ਹੈਗੇ ਆ। ਸੋ ਇਸ ਕਰਕੇ ਉਸ ਆਰਗੇਨਾਈਜੇਸ਼ਨ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕਰਨਾ ਚਾਹੀਦਾ ਹੈ। ਜੀ। ਤੇ ਇੱਕ ਜਾਂਦੇ-ਜਾਂਦੇ ਹੋਰ ਰਾਜਕਰਮੀ ਸਿੰਘ ਕੈਨੇਡਾ ਦੀ ਖਬਰ ਕਰਨੀ ਆ। ਕੈਨੇਡਾ ਦੇ ਜਿਹੜਾ ਇੱਕ ਉੱਥੇ ਦੀ ਸਟੇਟ ਆ, ਸੂਬਾ ਆ ਅਲਬਰਟਾ, ਉੱਥੇ ਦੀ ਮੁੱਖ ਮੰਤਰੀ ਡੈਨੀਅਲ ਸਮਿਥ ਨੇ ਇਹ ਕਿਹਾ ਵੀ ਜਿਹੜਾ ਇੰਡੀਆ ਦੀ ਜੇਲ੍ਹ ਦੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਆ, ਇਸ ਨੂੰ ਅਮਰੀਕਾ ਦੇ ਵਿੱਚ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕੀਤਾ ਜਾਣਾ ਚਾਹੀਦਾ ਹੈਗਾ। ਕਿਉਂਕਿ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਗੰਦ ਪਾਇਆ ਹੋਇਆ, ਹਰ ਰੋਜ਼ ਉੱਥੇ ਸ਼ੂਟਿੰਗ ਹੋ ਰਹੀ, ਹਰ ਰੋਜ਼ ਫਿਰੌਤੀਆਂ ਮੰਗੀਆਂ ਜਾ ਰਹੀਆਂ, ਲੋਕਾਂ ਤੋਂ ਪੂਰਾ ਜਿਹੜਾ ਡਰਾਇਆ ਧਮਕਾਇਆ ਜਾ ਰਿਹਾ ਹੈਗਾ। ਇਹ ਤੋਂ ਪਹਿਲਾਂ ਜਿਹੜੇ BC ਦੇ ਇੱਕ ਮੁੱਖ ਮੰਤਰੀ ਆ, ਡੇਵਿਡ ਈਵੀ, ਤੇ ਸਰੀ ਦੀ ਮੇਅਰ ਜਿਹੜੀ ਆ ਬ੍ਰੈਂਡਾ ਲੌਕ, ਤੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਇਹ ਵੀ ਮੰਗ ਕਰ ਚੁੱਕੇ ਆ। ਸੋ 5 ਹੁਣ ਉੱਥੇ ਦੇ ਪੋਲੀਟੀਕਲ ਲੀਡਰਸ ਮੰਗ ਕਰ ਚੁੱਕੇ ਆ ਵੀ ਕੈਨੇਡਾ ਦੇ ਵਿੱਚ ਜਿਹੜੇ ਲਾਰੈਂਸ ਬਿਸ਼ਨੋਈ ਦਾ ਗੈਂਗ ਆ, ਉਸ ਨੂੰ ਟੈਰਰਿਸਟ ਜਿਹੜੀ ਆਰਗੇਨਾਈਜੇਸ਼ਨ ਡਿਕਲੇਅਰ ਕੀਤਾ ਜਾਵੇ। ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਬਹੁਤ ਸਾਰੇ ਜਿਹੜੇ ਡਰੱਗ ਨਾਲ ਰਿਲੇਟਡ ਆਰਗੇਨਾਈਜੇਸ਼ਨਸ ਆ, ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਉਹਨਾਂ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਜਿਹੜਾ ਡਿਕਲੇਅਰ ਕੀਤਾ ਹੈ ਜਦੋਂ ਉਹ ਪ੍ਰੈਜ਼ੀਡੈਂਟ ਬਣੇ ਆ ਉਸ ਤੋਂ ਬਾਅਦ। ਸੋ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਆ, ਕਹਿੰਦੇ ਵੀ ਉਹਨਾਂ ਦੇ ਜਿਹੜੇ ਮੈਂਬਰ ਆ ਉਹ ਅਲਬਰਟਾ, ਓਨਟਾਰੀਓ, BC ਦੇ ਵਿੱਚ ਬਹੁਤ ਸਾਰੇ ਜਿਹੜੇ ਸਿੱਖ ਤੇ ਪੰਜਾਬੀ ਭਾਈਚਾਰੇ ਦੇ ਖਿਲਾਫ ਉਹਨਾਂ ਤੋਂ ਫਿਰੌਤੀਆਂ ਲੈਂਦੇ ਆ, ਉਹਨਾਂ ਨੂੰ ਡਰਾਉਂਦੇ ਧਮਕਾਉਂਦੇ ਹੈਗੇ ਆ। ਸੋ ਇਸ ਕਰਕੇ ਉਸ ਆਰਗੇਨਾਈਜੇਸ਼ਨ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕਰਨਾ ਚਾਹੀਦਾ ਹੈ। ਜੀ।